ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਅੱਜ ਵੀ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਬਾਰੇ ਹੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਜਾਣਦੀਆਂ ਨੇ ਕਿ ਭਾਰਤੀ ਸਰਕਾਰ ਦੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਵੇਲੇ ਸਾਰੀ ਸਿੱਖ ਸੰਗਤਾਂ ਲਈ ਇਹ ਇੱਕ ਫਿਕਰ ਅਤੇ ਰੋਸ ਵਾਲਾ ਵਕਤ ਹੈ। ਤੇ ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਐਡਵੋਕੇਟ DS ਗਿੱਲ, ਬੇਸਡ ਇਨ ਲੁਧਿਆਣਾ, ਜੋ ਕਿ ਆਲਸੋ ਚੇਅਰਪਰਸਨ ਆਫ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਬੈਕ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ, ਤੁਸੀਂ ਇਸ ਫੈਸਲੇ ਨੂੰ ਸਾਡੇ ਦਰਸ਼ਕਾਂ ਨੂੰ ਵੇਰਵੇ ਨਾਲ ਦੱਸੋ, ਇੱਕ ਵਕੀਲ ਦੇ ਨੁਕਤੇ ਤੋਂ ਅਤੇ ਇੱਕ ਹਿਊਮਨ ਰਾਈਟਸ ਦੇ ਐਕਟਿਵਿਸਟ ਵੱਲੋਂ। ਦੇਖੋ, ਜਿਹੜਾ ਇਹ ਫੈਸਲਾ ਹੁਣ ਤਾਂ ਚਲੋ ਫੈਸਲਾ ਨਹੀਂ ਹੋਇਆ, ਸੁਪਰੀਮ ਕੋਰਟ ਦਾ ਪਹਿਲਾਂ ਵੀ ਫੈਸਲਾ ਬਹੁਤ ਆਇਆ, ਪਟੀਸ਼ਨਾਂ ਬਹੁਤ ਹੋਈਆਂ ਨੇ ਜੀ। ਇਹਦੇ 'ਚ ਪ੍ਰੋਬਲਮ ਇਹ ਹੈ ਵੀ ਜਿਹੜਾ ਪ੍ਰੋਫੈਸਰ ਭੁੱਲਰ ਦਾ ਜਿਹੜੀ ਟ੍ਰਾਇਲ ਹੋਈ ਹੈ ਨਾ ਪਹਿਲੇ ਦਿਨ ਤੋਂ ਹੀ ਜੀ, ਉਹ ਬੜੀ ਮਾੜੀ ਸੀਗੀ। ਕਸਟਡੀ 'ਚ ਲੈ ਕੇ ਉਹਨਾਂ ਨੂੰ ਟੌਰਚਰ ਕਰਕੇ, ਜਿਹੜੀ ਇਹ ਕਹਿੰਦੇ ਨੇ ਸਟੇਟਮੈਂਟ ਵੀ ਉਹਨੇ ਕਨਫੈਸ਼ਨ ਕੀਤੀ ਆ ਜੀ, ਉਹ ਕਨਫੈਸ਼ਨ ਨਹੀਂ ਹੈ। ਉਹ ਕੀ ਹੈ ਕਿ ਜੋ ਵੀ ਉਹਨਾਂ ਨੂੰ ਕੋਈ ਕਿਤੋਂ ਇੱਧਰੋਂ ਉੱਧਰੋਂ ਏਜੰਸੀਆਂ ਦਾ ਜੋ ਫੀਡਬੈਕ ਹੁੰਦਾ ਨਾ ਜੀ, ਉਹ ਗੱਲਾਂ ਟੌਰਚਰ ਕਰਕੇ ਉਹ ਗੱਲਾਂ ਕਹਾ ਲੈਂਦੇ ਨੇ ਆਪਦਾ ਪ੍ਰੋਸੀਕਿਊਸ਼ਨ ਦੇ ਲਈ, ਕੇਸ ਅੱਗੇ ਕਰ ਲਈ ਜੀ। ਮੋਟਿਵ ਉਹਦੇ ਪਿੱਛੇ ਐਪਰੈਂਟ ਹੈ ਕਿ ਮੋਟਿਵ ਇਹ ਹੁੰਦਾ ਹੈਗਾ ਵੀ ਇਸ ਬੰਦੇ ਨੂੰ ਆਪਾਂ ਨੇ ਫਲਾਣੇ ਚੀਜ਼ 'ਚ ਫਰੇਮ ਕਰਨਾ ਜੀ। ਇਸ ਕੇਸ ਦੀ ਜਿਹੜੀ ਸੁਣਵਾਈ ਹੋਈ ਆ, ਇਹਦੇ ਵਿੱਚ ਜਿਹਦੀ ਆਪਾਂ ਫੈਸਲਾ ਗੱਲ ਕਰਦੇ, ਜਿਹੜਾ ਮੇਨ ਜਿਹਦੇ ਫੈਸਲੇ ਦੇ ਉੱਤੇ ਫਾਂਸੀ ਲੱਗੀ ਹੈ ਜੀ, ਉਸ ਤੋਂ ਅਖੀਰ 'ਚ ਜਾ ਕੇ ਜਿਹੜਾ ਫੈਸਲਾ ਸੀਗਾ ਪ੍ਰੈਜ਼ਾਈਡਿੰਗ ਜੱਜ ਦਾ, ਉਹਨੇ ਇਸ ਨੂੰ ਬਰੀ ਕੀਤਾ ਜੀ। ਉਹਨੇ ਕਿਹੜੇ ਪੁਆਇੰਟ ਤੇ ਬਰੀ ਕੀਤਾ ਵੀ ਜਿਹੜੀ ਇਹਨੂੰ ਕਾਂਸਪੀਰੇਸੀ ਥੱਲੇ ਤੁਸੀਂ ਲੈਂਦੇ ਹੋ, ਉਹਦੀ ਪ੍ਰੈਜ਼ੈਂਸ ਕਿਸੇ ਵੀ ਵਿਟਨੈਸ ਨੇ ਮੌਕੇ ਦੇ ਉੱਤੇ ਸ਼ਨਾਖਤ ਨਹੀਂ ਕੀਤੀ, ਨਾ ਉਹਦੀ ਪ੍ਰੈਜ਼ੈਂਸ ਸ਼ੋ ਹੁੰਦੀ ਹੈ ਜੀ। ਉਹਨੂੰ ਕਾਂਸਪੀਰੇਸੀ ਦੇ ਵਿੱਚ ਲੈਂਦੇ ਹੋ। ਕਾਂਸਪੀਰੇਸੀ ਲਈ 2 ਬੰਦੇ ਜ਼ਰੂਰੀ ਹੈ, ਵਿਆਹ ਕਰਨਾ 2 ਮੈਂਬਰ ਜ਼ਰੂਰੀ ਹੈ ਜੀ। ਤੁਸੀਂ ਪਾਰਟਨਰਸ਼ਿਪ ਕਰਨੀ ਹੈ, ਦੂਜਾ ਪਾਰਟਨਰ ਹੋਣਾ ਜ਼ਰੂਰੀ ਆ ਜੀ। ਕਹਿਣ ਤੋਂ ਭਾਵ ਹੈ ਵੀ ਕਾਂਸਪੀਰੇਸੀ ਤਾਂ ਹੁੰਦੀ ਹੈ ਜੇ ਘੱਟੋ ਘੱਟ 2 ਬੰਦੇ ਹੋਣ ਜੀ। ਜਿਹਦੇ ਨੇ ਇਹਨੂੰ ਕਾਂਸਪੀਰੇਸੀ ਕਹਿੰਦੇ ਸੀਗੇ ਉਹ ਸਾਰੇ ਬਰੀ ਹੋ ਗਏ ਹਾਂਜੀ। ਇਹਦਾ ਮਤਲਬ ਆ ਵੀ ਜਿਹੜਾ ਅਸਲੀ ਕਰਨ ਵਾਲਾ ਬੰਦਾ ਉਹ ਤਾਂ ਪਤਾ ਨਹੀਂ ਕੌਣ ਹਾਂਜੀ। ਸਾਰੀ ਜਿਹੜੀ ਜੱਜਮੈਂਟ ਹੈ ਇਹ ਫ੍ਰੈਕਚਰਡ ਜੱਜਮੈਂਟ ਹੈ। ਪ੍ਰੈਜ਼ਾਈਡਿੰਗ ਜੱਜ ਜਿਹੜਾ ਸੀਨੀਅਰ ਜੱਜ ਸੀਗਾ ਉਹਨੇ ਉਹਨੂੰ ਬਰੀ ਕੀਤਾ ਹੋਇਆ ਜੀ। ਦੂਜੇ ਜੱਜਾਂ ਨੇ ਆਪਦੇ ਸੋਚ ਹਿਸਾਬ ਜਿਹੜਾ ਹੈਗਾ, ਜਿਵੇਂ ਕਿਹਾ ਹੀ ਹੁੰਦਾ ਇਹਨਾਂ ਨੂੰ ਵੀ ਤੁਸੀਂ ਇਹਨੂੰ ਫਰੇਮ ਕਰਨਾ ਹੈ, ਇਹਨੂੰ ਬੰਦੇ ਨੂੰ ਸਜ਼ਾ ਦੇਣੀ ਹੈ, ਉਹਨਾਂ ਨੇ ਉਹ ਜੱਜਮੈਂਟ ਦੇ ਦਿੱਤੀ ਆ ਜੀ। ਦੁੱਖ ਵਾਲੀ ਗੱਲ ਇਹ ਆ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ, ਜਿਹਨੂੰ ਸਾਰੇ ਅੱਜ ਮੰਨਦੇ ਆ, ਪਰ ਮੈਂ ਨਹੀਂ ਮੰਨਦਾ ਕਿ ਸਿੱਖਾਂ ਦੇ ਹੱਕਾਂ ਲਈ ਜਾਂ ਮਿਨੋਰਟੀ ਦੇ ਹੱਕਾਂ ਲਈ ਵੀ ਸੁਪਰੀਮ ਕੋਰਟ ਇੰਡੀਪੈਂਡੈਂਟ ਆ। ਇਹ ਟੋਟਲ ਕੋਲੈਪਸ ਹੈ। ਜਿਸ ਤੱਕ ਮਿਨੋਰਟੀ ਦੀ ਗੱਲ ਹੈ, ਜੁਡੀਸ਼ੀਅਲ ਸਿਸਟਮ ਦਾ ਟੋਟਲ ਜਲੂਸ ਨਿਕਲ ਰਿਹਾ ਜਿਹੜਾ ਅਸੀਂ ਦੇਖ ਰਹੇ ਹਾਂ ਜੀ। ਕਿੰਨੇ ਰਿਵਿਊ ਪਟੀਸ਼ਨ ਹੋਈਆਂ ਨੇ। ਉਹ ਗੱਲ ਜਿਹੜੀ ਜਸਟਿਸ ਸ਼ਾਹ ਨੇ ਕਹੀ ਆ ਵੀ ਇਹਦੇ 'ਚ ਇਨੋਸੈਂਟ ਹੈ, ਇਹਦੇ 'ਚ ਕੋਈ ਇਹਦੇ ਖਿਲਾਫ ਐਵੀਡੈਂਸ ਨਹੀਂ ਹੈ ਜੀ। ਫ੍ਰੈਕਚਰ ਜਿਹੜੀ ਸਾਰੀ ਹੈਗੀ ਆ ਉਹਦੇ ਬੇਸ ਦੇ ਉੱਤੇ ਲਾ ਕੇ ਇਹਨੂੰ ਫਾਂਸੀ ਲਾਉਣ ਦੇ ਤੁਲੇ ਹੋਏ ਆ ਜੀ। ਇਹਦੇ ਪਿੱਛੇ ਕੀ ਆ ਜੀ? ਪਿੱਛੇ ਹੈਗਾ ਕਿ ਇਹ ਜਿਹੜੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਹੈਗੇ, ਉਹ ਕਿਸੇ ਹੋਰ ਕਾਰਨ ਕਰਕੇ ਸਿੱਖਾਂ ਨੂੰ ਹਾਰਮ ਕਰਨਾ ਚਾਹੁੰਦੇ ਆ, ਉਹਨਾਂ ਤੇ ਬਦਲਾ ਲੈਣਾ ਚਾਹੁੰਦੇ ਆ। ਇਹਦੀ ਬਹੁਤ ਪਿੱਛੇ ਬੈਕਗਰਾਉਂਡ ਜ਼ਿਆਦਾ ਹੈਗੀ ਆ ਹਾਂਜੀ। ਮੈਂ ਸਮਝਦਾ ਵੀ ਲੀਗਲ ਪੱਖ ਤੋਂ ਵੀ, ਪੋਲੀਟੀਕਲ ਪੱਖ ਤੋਂ ਵੀ ਜਿੰਨਾ ਅਸੀਂ ਅਨਾਲਾਈਜ਼ ਕੀਤਾ, ਸਾਡੀ ਆਰਗੇਨਾਈਜੇਸ਼ਨ ਨੇ ਸਾਰੇ ਪੰਥਕ ਆਰਗੇਨਾਈਜੇਸ਼ਨਾਂ ਨੂੰ ਇਕੱਠਾ ਕਰਕੇ ਡਿਫੈਂਸ ਕਮੇਟੀ ਬਣਾਈ ਭੁੱਲਰ ਦੇ ਲਈ ਜੀ। 10,000 ਤੋਂ ਵੱਧ ਬੰਦਾ ਉੱਥੇ ਲੈ ਕੇ ਗਏ। SGPC ਨੇ 250 ਬੱਸਾਂ ਸਾਰਾ ਕੁਝ ਦਿੱਤਾ। BKU 10,000 ਐਕਟਿਵਿਸਟ ਲੈ ਕੇ ਗਈ ਜੀ। ਕੋਈ ਸੁਣਵਾਈ ਦਾ ਕੋਈ ਅਸਰ ਨਹੀਂ ਹੈ ਜੀ। ਲਿਪਾ ਪੋਚੀ ਹੁੰਦੀ ਰਹੀ ਹੈ। BJP ਗਵਰਨਮੈਂਟ ਦੇ ਵਿੱਚ ਮੈਨੂੰ ਜੇਤਲੀ ਨੇ ਕਿਹਾ ਸੀ, ਉਦੋਂ ਲਾ ਮਿਨਿਸਟਰ ਨੇ ਹਾਂਜੀ, ਵੀ ਭੁੱਲਰ ਨੂੰ ਅਸੀਂ ਇਸ ਕਰਕੇ ਨਹੀਂ ਛੱਡ ਸਕਦੇ ਤਾਂ ਸਾਨੂੰ ਪਾਰਲੀਮੈਂਟ ਵਾਲੇ ਵੀ ਛੱਡਣੇ ਪੈਣਗੇ ਜੀ। ਇਹਦਾ ਮਤਲਬ ਹੈ ਅਟੈਕ ਕੀਤਾ ਜੀ ਪਾਰਲੀਮੈਂਟ ਵਾਲਿਆਂ ਨਾਲ। ਇਹਨਾਂ ਦੀ ਸੋਚ ਹੈ ਵੀ ਕਿਹੜੇ ਬੰਦੇ ਨੂੰ ਕਿਸ ਮੌਕੇ ਹੈਂਗ ਕਰਕੇ ਅਸੀਂ ਪੋਲੀਟੀਕਲ ਗੇਨ ਦੀ ਵੋਟਾਂ ਦੀ ਰਾਜਨੀਤੀ ਕਰ ਸਕਦੇ ਹਾਂ ਹਾਂਜੀ। ਇਹ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਨੋਸੈਂਟ ਬੰਦੇ ਨੂੰ ਇਹ ਫਾਂਸੀ ਦੇ ਰਹੇ ਆ ਜੀ। ਫਾਂਸੀ ਦੇ ਵੈਸੇ ਅਸੀਂ ਖਿਲਾਫ ਹਾਂ ਜੀ, ਸਾਰੀ ਦੁਨੀਆ ਹੀ ਖਿਲਾਫ ਹੈਗੀ ਹੈ। ਮਤਲਬ ਪੈਨਲਟੀ ਨਹੀਂ ਹੋਣੀ ਚਾਹੀਦੀ। ਇਸ ਕਰਕੇ ਬੜੀ ਦੁੱਖਦਾਈ ਗੱਲ ਹੈਗੀ ਹੈ ਕਿ ਇਸ ਲੈਵਲ ਦੀ ਜਿਹੜੀ ਸਰਕਾਰ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਹਜੇ ਤੱਕ ਇਹਨੇ ਕੋਈ ਸਿੱਖਿਆ ਨਹੀਂ ਹੈ ਜੀ। ਦੂਜੀ ਗੱਲ ਖੁਸ਼ੀ ਵਾਲੀ ਮੈਨੂੰ ਗੱਲ ਇਹ ਆ ਵੀ ਇੱਕ ਭੁੱਲਰ
ਉਹਨੇ ਕੀਤਾ ਕਿ ਨਹੀਂ ਕੀਤਾ ਰੱਬ ਜਾਣਦਾ, ਪਰ ਉਹਦੇ ਲਈ ਜਿਹੜੀ ਸਿੱਖ ਕਮਿਊਨਿਟੀ ਹੈ, ਤਾਮਿਲਸ ਹੈਗੇ ਆ, ਹੋਰ ਮਿਨੋਰਟੀਜ਼ ਨੇ ਵਰਲਡ ਵਾਈਡ ਜਿਹੜੇ ਵੀ ਰਿਸਪੈਕਟ ਕਰਦੇ ਹਿਊਮਨ ਰਾਈਟਸ ਦੀ, ਉਹ ਸਾਰੇ ਹੀ ਪਾਰਲੀਮੈਂਟੇਰੀਅਨ ਬਾਹਰਲੇ ਉਹ ਸਾਰੇ ਕੰਸਰਨਡ ਨੇ ਜਿਸ ਤਰ੍ਹਾਂ ਧੱਕਾ ਸਿੱਖਾਂ ਦੇ ਨਾਲ ਸਿਸਟਮ ਜੁਡੀਸ਼ੀਅਲ ਸਿਸਟਮ ਨੂੰ ਵਰਤ ਕੇ ਇੱਥੇ ਹੋ ਰਿਹਾ ਜੀ। ਬਿਲਕੁਲ ਹਾਂਜੀ। ਤੇ ਵੀਰ ਜੀ ਸਾਰੀ ਸਿੱਖ ਕੌਮ ਉਹਨਾਂ ਦੇ ਨਾਲ ਹੀ ਹੈ, ਪਰ ਲਾਈਕ ਰਾਈਟ ਨਾ ਜਿਸ ਤਰ੍ਹਾਂ ਭਾਰਤੀ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਦਿਮਾਗੀ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਫਾਂਸੀ ਦਿੱਤੀ ਜਾ ਰਹੀ ਹੈ, ਪਰ ਤੁਹਾਡੀ ਜਿਹੜੀ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈ ਇਸ ਬਾਰੇ ਇਹ ਕੀ ਕਰ ਰਹੀ ਹੈ? ਦੇਖੋ ਇਹਦੇ 'ਚ ਨਾ ਤਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸਾਡੀ ਕੋ ਕਰ ਸਕਦੀ ਹੈ, ਨਾ ਹੀ ਕੋਈ ਮੁਜ਼ਾਹਰੇ ਕੋ ਕਰ ਸਕਦੇ ਹੈ ਜੀ। ਮੁਜ਼ਾਹਰੇ ਦਾ ਮਤਲਬ ਇਹ ਆ ਕਿ ਜਿਸ ਬੰਦੇ ਨੂੰ ਤੁਸੀਂ ਫਾਂਸੀ ਦੇ ਰਹੇ ਹੋ ਉਹ ਇਨੋਸੈਂਟ ਹੈ, ਥੋੜਾ ਜੁਡੀਸ਼ੀਅਲ ਸਿਸਟਮ ਡਾਊਨ ਜਾ ਰਿਹਾ ਹੈ, ਇਸ ਕਰਕੇ ਜਿਹੜੀ ਇਹਦਾ ਮਤਲਬ ਇਹ ਨਹੀਂ ਹੈ ਕਿ ਬਚਾ ਲੈਣਗੇ ਇਹ ਬੰਦੇ ਜੀ। ਬਚਾਉਣਾ ਬੰਦੇ ਨੂੰ ਕੋਈ ਇੱਥੇ ਮੈਟਰ ਨਹੀਂ ਕਰਦਾ ਜੀ। ਇੱਥੇ ਇੱਕ ਸਿਸਟਮ ਖੜਾ, ਪਤਾ ਨਹੀਂ ਕਿੰਨੇ ਬੰਦੇ ਭੁੱਲਰ ਵਰਗੇ ਇਹਨਾਂ ਨੇ ਕਸਟਡੀ 'ਚ ਮਾਰਤੇ, ਇਹਦੇ ਪਰਿਵਾਰ ਦੇ ਮੈਂਬਰ ਇੰਨੇ ਮਾਰ ਦਿੱਤੇ ਆ। ਗੱਲ ਭੁੱਲਰ ਦੀ ਜਾਨ ਦੀ ਨਹੀਂ ਹੈ ਜੀ। ਜਦੋਂ ਵੀ ਕਿਸੇ ਨੇ ਬੇਅੰਤ ਸਿੰਘ, ਸਤਵੰਤ ਸਿੰਘ ਤੇ ਇਵੇਂ ਰਾਜੋਆਣਾ ਤੇ ਹੋਰ ਜਿਹੜੇ ਵੀ ਕੋਈ ਕੰਮ ਕਰਦੇ ਆ, ਜਿਹੜੇ ਵੀ ਰੈਜ਼ਿਸਟੈਂਸ ਦੇ ਵਿੱਚ ਆਉਂਦੇ ਆ, ਜਿਹੜੇ ਵੀ ਤੁਸੀਂ ਉਹਨੂੰ ਮਿਲੀਟੈਂਟ ਕਹਿ ਲਓ, ਉਹ ਕੋਈ ਆਪਣੀ ਜਾਨ ਬਚਾਉਣ ਲਈ ਥੋੜ੍ਹਾ ਕੋਈ ਕੰਮ ਕਰਦੇ ਆ ਜੀ। ਗੱਲ ਹੈਗੀ ਵੀ ਜਦੋਂ ਹੀਲੇ ਵਸੀਲੇ ਸਾਰੇ ਫੇਲ ਹੋ ਜਾਂਦੇ ਆ, ਕੋਈ ਸੁਣਵਾਈ ਨਾ ਹੋਵੇ, ਹਾਈ ਕੋਰਟ ਸੁਪਰੀਮ ਕੋਰਟ ਨਾ ਸੁਣਦੀ ਹੋਵੇ, ਇੱਕ ਪਾਸੇ ਜਿਹਨੇ ਹਜ਼ਾਰੇ ਸਿੱਖਾਂ ਦੇ ਕਤਲ ਕੀਤੇ ਹੋਏ ਆ ਉਹਨਾਂ ਨੂੰ ਮਿਨਿਸਟਰੀਆਂ ਮਿਲਦੀਆਂ ਹੋਣ, ਉਹਨਾਂ ਨੂੰ ਅਵਾਰਡ ਮਿਲਦੇ ਹੋਣ, ਦੂਜੇ ਪਾਸੇ ਸਿੱਖਾਂ ਨੇ ਕਿਸੇ ਨੇ ਕੀਤਾ ਕੁਛ ਨਹੀਂ ਕੀਤਾ ਉਹਨੂੰ ਫਾਂਸੀਆਂ ਲੱਗਦੀਆਂ ਹੋਣ, ਇਹ ਜਿਹੜਾ ਮਜ਼ਾਕ ਹੈ ਬਹੁਤੀ ਦੇਰ ਹੁਣ ਚੱਲ ਨਹੀਂ ਸਕਦਾ। ਇਸ ਕਰਕੇ ਮੂਵਮੈਂਟ ਉੱਠ ਰਹੀ ਹੈ। ਇਹਦੇ ਨਤੀਜੇ ਕੀ ਹੋ ਸਕਦੇ ਆ ਰੱਬੇ ਜਾਣਦਾ। ਇੱਕ ਸਟਰੋਂਗਲੀ ਵਰਲਡ ਦੇ ਵਿੱਚ ਇਸ ਭੁੱਲਰ ਵਾਲੇ ਕੇਸ ਨੇ ਜਾਂ ਰਾਜੂ ਵਾਲੇ ਕੇਸ ਨੇ ਸਾਰੀਆਂ ਕਮਿਊਨਿਟੀ ਦੇ ਵਿੱਚ ਇੱਕ ਪੋਲਰਾਈਜੇਸ਼ਨ ਪ੍ਰੋਸੈਸ ਸ਼ੁਰੂ ਕਰ ਦੇਣਾ ਹੈ, ਜਿਹਦੇ ਕਿ ਦੂਰ ਨਤੀਜੇ ਵੀ ਹੋ ਸਕਦੇ ਆ ਇੰਡੀਆ ਲਈ ਤੇ ਬਾਕੀ ਹੋਰ ਜਿਹੜੀਆਂ ਫਾਸਟ ਸਟੇਟਸ ਹੈਗੀਆਂ ਜਿਹੜੀਆਂ ਮਿਨੋਰਟੀ ਨੂੰ ਖਾਸ ਤੌਰ ਤੇ ਅਰਬ ਦੇ ਲੋਕਾਂ ਨਾਲ ਧੱਕਾ ਕਰਦੀਆਂ ਜੀ। ਤੇ ਵੀਰ ਜੀ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਬਣਾਉਣ ਵਾਲੇ, ਲਾਸ਼ਾਂ ਬਣਾਉਣ ਵਾਲੇ ਤੇ ਸਿੱਖਾਂ ਦੇ ਨਾਲ ਨਸਲਕੁਸ਼ੀ ਕਰਨ ਵਾਲੇ ਭਾਰਤੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ, ਜਿਹੜੇ ਬਾਹਰ ਘੁੰਮਦੇ ਫਿਰਦੇ ਹਨ। ਪਰ ਜਿਸ ਤਰ੍ਹਾਂ ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਵਿਚਾਰੇ, ਉਹਨਾਂ ਨੂੰ ਇਹਦੇ ਸਿੱਖ ਪੰਜਾਬ ਦੀ ਸਰਕਾਰ ਜਾਂ ਫਿਰ ਭਾਰਤ ਦੀ ਸਰਕਾਰ ਉਹਨਾਂ ਨੂੰ ਮੌਤ ਦੀ ਸੂਲੀ ਚੜ੍ਹਾਉਂਦੀ। ਕੀ ਸਾਡੇ ਲਈ ਸਿੱਖਾਂ ਲਈ ਭਾਰਤ ਵਿੱਚ ਕੋਈ ਕਾਨੂੰਨ ਹੈ ਕਿ ਸਾਨੂੰ ਕਦੀ ਉਹਨਾਂ ਤੋਂ ਕਦੀ ਕਾਨੂੰਨ ਮਿਲੇਗਾ? ਨਹੀਂ, ਦੇਖੋ ਹੁਣ ਤਾਂ ਸਾਫ਼ ਗੱਲ ਹੈ, ਨਹੀਂ ਸਾਨੂੰ ਉਹਨਾਂ ਤੋਂ ਇਨਸਾਫ ਕਦੀ ਮਿਲੇਗਾ ਭਾਰਤੀ ਕਾਨੂੰਨ ਤੋਂ? ਮੈਂ ਉਹਦੀ ਜਵਾਬ ਦੇਣ ਲੱਗਿਆ ਵੀ ਜਿਹੜੀਆਂ ਮੈਂ ਹੁਣ ਤੱਕ ਗੱਲਾਂ ਕਹੀਆਂ ਨੇ ਜੀ, ਉਹਦੇ ਵਿੱਚ ਕੋਈ ਆਸਾ ਦੀ ਕਿਰਨ ਨਹੀਂ ਆਉਂਦੀ ਹੈ ਜੀ, ਬਿਲਕੁਲ ਹੈ ਨਹੀਂ, ਕਿਉਂਕਿ ਇਹ ਹਜੇ ਜਦੋਂ ਦਾ ਵੀ ਸ਼ੁਰੂ ਹੋਇਆ 25-30 ਸਾਲ ਹੋ ਗਏ ਜੀ, ਉਹਦੇ 'ਚ ਪੋਜੀਸ਼ਨ ਮਾੜੀ ਹੋਈ ਹੈ, ਚੰਗੀ ਨਹੀਂ ਹੋਈ ਜੀ। ਸੈਂਟਰ ਗਵਰਨਮੈਂਟ ਦੇ ਵਿੱਚ ਕਿੰਨੀਆਂ ਚੇਂਜਿਸ ਆ ਚੁੱਕੀਆਂ ਨੇ ਜੀ। ਸਾਈਕੀ ਸਾਰਿਆਂ ਦੀ ਸੇਮ ਆ, ਤੇ ਹੁਣ ਪੰਜਾਬ ਗਵਰਨਮੈਂਟ ਲਾ ਲਓ, ਇੱਕ ਪਾਸੇ ਤਾਂ ਬਾਦਲ ਸਾਹਿਬ ਇਹਨਾਂ ਦੇ ਜਾਨ ਬਚਾਉਣ ਲਈ ਆਨੇ ਬਹਾਨੇ ਕੋਈ ਨਾ ਕੋਈ ਕਹਿ ਕੇ ਜਾਂਦੇ ਦਿੱਲੀ ਹਾਜ਼ਰ ਹੁੰਦੇ ਕਿਉਂਕਿ ਪਾਰਲੀਮੈਂਟ ਇਲੈਕਸ਼ਨ ਅੱਗੇ ਆ ਗਈ। ਇੱਕ ਪਾਸੇ ਜਿਹੜੇ ਸਾਰਾ ਪਰਿਵਾਰ ਮਾਰਿਆ ਹੋਇਆ ਜਿਹਨੇ ਜੀ ਸੈਣੀ ਨੇ, ਉਹਨਾਂ ਨੇ ਡੀਜੀਪੀ ਲਾਇਆ ਹੋਇਆ ਜੀ। ਦੇਖੋ ਨਾ ਕੁਐਸਚਨ, ਇਹ ਤਾਂ ਪੰਥਕ ਸਰਕਾਰ ਹੈ, ਨਾਲ ਵੀ ਹੁਣ ਹੈਗੇ ਆ, ਮੈਂ ਕੋਈ ਖਿਲਾਫ ਨਹੀਂ ਗੱਲ ਕਰਦਾ। ਜੇ ਸੈਂਟਰ ਦੇ ਵਿੱਚ ਨਹੀਂ ਕੋਈ ਗਵਰਨਮੈਂਟ ਚੇਂਜ ਦੇ ਨਾਲ ਫਰਕ ਪੈਂਦਾ ਤਾਂ ਇੱਥੇ ਵੀ ਉਹੀ ਬੰਦੇ ਮੈਟਰ ਕਰਦੇ ਆ, ਇੱਥੇ ਵੀ ਉਹੀ ਬੰਦੇ ਸਰਕਾਰ ਦੇ ਥਰੂ, ਏਜੰਸੀ ਦੇ ਥਰੂ, ਸਾਡੇ ਪੋਲੀਟੀਸ਼ੀਅਨ ਦੇ ਥਰੂ ਉਹਨਾਂ ਨੂੰ ਕ੍ਰੈਡੀਬਿਲਿਟੀ ਲੈਂਡ ਕੀਤੀ ਜਾਂਦੀ ਹੈ, ਸਰਕਾਰਾਂ ਦਿੰਦੀਆਂ ਨੇ, ਸਾਡੇ ਬੰਦੇ ਦਿੰਦੇ ਆ ਜਿਨ੍ਹਾਂ ਨੇ ਜਿਹੜੇ ਯੂਨੀਫਾਰਮ ਦੇ ਵਿੱਚ ਟੈਰਰਿਸਟ ਨੇ ਜੀ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਜਿਹੜੇ ਹੁਣ ਪੰਥਕ ਸਰਕਾਰ ਮੌਕੇ ਵੀ ਇਹ ਕੁਛ ਹੋ ਰਿਹਾ ਹੈ ਜੀ। ਇੰਨੀ ਮੈਜੋਰਟੀ ਆ, ਬਾਦਲ ਸਾਹਿਬ ਨਾਲ ਸਾਰਾ ਪੰਥ ਹੈਗਾ, ਸਾਰਾ ਕੁਛ ਉਹਨਾਂ ਦੇ ਕੋਲ ਆ, ਅਕਾਲ ਤਖਤ ਵੀ ਕੋਲ ਹੈ, ਐਜੀਪੀਸੀ ਵੀ ਕੋਲ ਆ, ਸਾਰੀਆਂ ਪਾਰਟੀਆਂ ਵੀ ਉਹਨਾਂ ਨੂੰ ਜੁਆਇਨ ਕਰ ਰਹੀਆਂ ਨੇ। ਇਹ ਹੁਣ ਨੰਗੀ ਚਿੱਟੀ ਗੱਲ ਹੈ, ਭੁੱਲਰ ਵਾਲੇ ਕੇਸ ਨੇ ਤਾਂ ਸਾਫ਼ ਕਰ ਦਿੱਤੀ ਨਾ। ਇੱਕ ਪਾਸੇ ਸੈਣੀ ਡੀਜੀਪੀ ਆ, ਇੱਕ ਪਾਸੇ ਬਾਦਲ ਸਾਹਿਬ ਭੁੱਲਰ ਨੂੰ ਬਚਾਉਣ ਨੂੰ ਫਿਰਦੇ ਆ, ਇੱਕ ਪਾਸੇ ਡੀਜੀਪੀ ਨੇ ਇਹ ਸਾਰੀ ਬਰਬਾਦੀ ਲਿਆਂਦੀ ਹੈ ਜੀ। ਹੁਣ ਤਾਂ ਮੈਨੂੰ ਕਈ ਵਾਰ ਇਹ ਲੱਗਦਾ ਹੈ ਵੀ ਸਾਰਾ ਕੁਝ ਹੈ ਜਿਵੇਂ ਡੀਜੀਪੀ ਦੇ ਕਹਿਣ ਦੀ ਹੋ ਰਿਹਾ ਕਿਉਂਕਿ ਡੀਜੀਪੀ ਖੁੰਦਕ ਵੀ ਕੱਢਣਾ ਚਾਹੁੰਦਾ। ਤੁਸੀਂ ਜਿੱਥੇ ਇੰਡੀਵਿਜੂਅਲ ਇਸ ਲੈਵਲ ਦੇ ਉੱਤੇ ਆਪਰੇਟ ਕਰਦੇ ਹੋਣ, ਏਜੰਸੀਆਂ ਉਹਨਾਂ ਨੂੰ ਮਦਦ ਕਰਦੀਆਂ ਹੋਣ ਸਟੇਟ ਦੀਆਂ ਤੇ ਯੂਨੀਅਨ ਦੀਆਂ, ਤੇ ਉੱਥੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਿੱਖਾਂ ਨੂੰ। ਮੈਂ ਦੂਜੀ ਗੱਲ ਇਹ ਵੀ ਦੇਖਦਾ ਵੀ ਜਿਹੜੇ ਡਬਲ ਸਟੈਂਡਰਡ ਕੱਲ ਐਡੀਟੋਰੀਅਲ ਵੀ ਲੱਗਿਆ ਟ੍ਰਿਬਿਊਨ ਦੇ ਵਿੱਚ ਬਾਦਲ ਸਾਹਿਬ ਤੇ,
ਵੀ ਇਹ ਡਬਲ ਸਟੈਂਡਰਡ ਕਿਉਂ ਆ ਜੀ। ਇਹ ਡਬਲ ਸਟੈਂਡਰਡ ਕਿਉਂ ਆ? ਇਹਦਾ ਮਤਲਬ ਆ ਵੀ ਜੇ ਬਾਦਲ ਚਾਹੁੰਦਾ ਵੀ ਹੋਵੇ ਹਾਂਜੀ ਵੀ ਮੈਂ ਸਹੀ ਰਾਜ ਕਰਨਾ ਹੈ, ਨਹੀਂ ਕਰ ਸਕਦਾ ਜੀ। ਬੀਜੇਪੀ ਨੇ ਇੱਕ ਕੰਡੀਸ਼ਨ ਰੱਖੀ ਸੀਗੀ ਜਦੋਂ ਉਹਨਾਂ ਨਾਲ ਉੱਤੇ ਵੀ ਭਾਈ ਇੱਥੇ ਮਿਨਿਸਟਰੀਆਂ ਜਿੰਨੀਆਂ ਸੈਂਟਰ 'ਚ ਮਰਜ਼ੀ ਲਾਓ, ਜੀ ਪੰਜਾਬ ਦੇ ਇਸ਼ੂਆਂ ਦੀ ਗੱਲ ਨਾ ਕਰਿਓ। ਜੀ। ਪੰਜਾਬ ਦੇ ਹੱਕਾਂ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ, ਕੋਈ ਬੰਦਾ ਜਿਹੜਾ ਉਹ ਕਹਿੰਦਾ ਵੀ ਸਾਡੇ ਨਾਲ ਗੱਲ ਨਾ ਕਰੋ, ਤੁਸੀਂ ਰਾਜ ਕਰੋ ਜੀ। ਇਹਨਾਂ ਨੂੰ ਜਿਹੜੀ ਪਾਵਰ ਮਿਲਦੀ ਹੈ ਸਟੇਟ ਦੇ ਵਿੱਚ, ਜਿਹੜੀਆਂ ਮਿਨੋਰਟੀ ਰੀਜਨਸ ਨੇ, ਚਾਹੇ ਪੰਜਾਬ ਆ ਚਾਹੇ ਅਸਾਮ ਆ, ਜਿੱਥੇ ਵੀ ਕੋਈ ਕਿਸੇ ਨੂੰ ਜਿਹੜੀ ਮਿਲਦੀ ਆ, ਉਹ ਇਹਨਾਂ ਨੂੰ ਬਾਹਰੋਂ ਕਿਸ ਕਰਕੇ ਦਿੰਦੇ ਆ ਵੀ ਤੁਸੀਂ ਆਪਣਾ ਜੋ ਮਰਜ਼ੀ ਹਲਵਾ ਮਾਂਡਾ ਬਣਾਓ, ਪਰ ਤੁਸੀਂ ਜਿਹੜੀ ਉੱਥੇ ਦੀ ਪ੍ਰੋਬਲਮ ਹੈ ਉਹਨਾਂ ਦੇ ਹੱਕਾਂ ਦੀ ਗੱਲ ਹੈਗੀ ਹੈ ਉਹਦੀ ਗੱਲ ਨਹੀਂ ਕਰਨੀ। ਹਾਂਜੀ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਜਿੰਨੀ ਦੇਰ ਕੋਈ ਸਟਰਕਚਰਲ ਚੇਂਜ, ਜਿੰਨਾ ਚਿਰ ਕੋਈ ਇਹਦੇ ਸਿਸਟਮ ਦੇ ਵਿੱਚ ਚੇਂਜ ਨਹੀਂ ਆਉਂਦੀ ਹੈ, ਜਿਹੜੀ ਕਿਵੇਂ ਆਉਣੀ ਹੈ ਨਹੀਂ ਪਤਾ, ਪਰ ਬੰਦੂਕ ਦੀ ਗੋਲੀ ਨਾਲ ਹੁਣ ਨਹੀਂ ਆ ਸਕਦੀ। ਢੰਗ ਤਰੀਕੇ ਸਿੱਖਾਂ ਨੂੰ ਜਾਂ ਹੋਰ ਮਿਨੋਰਟੀਆਂ ਜਿਹੜੀਆਂ ਲੜਦੀਆਂ ਨੇ ਉਹਨਾਂ ਨੂੰ ਵੀ ਇਹ ਲੱਭਣਾ ਪਊਗਾ ਵੀ ਇਹਨੂੰ ਚੇਂਜ ਨੂੰ ਕਿਵੇਂ ਲੈ ਕੇ ਆਉਣਾ। ਭੁੱਲਰ ਦਾ ਕੇਸ, ਇਹੋ ਜਿਹੇ ਹੋਰ ਕੇਸ ਇਹਦੇ ਲਈ ਗਾਹ ਸਹਾਈ ਹੋ ਸਕਦੇ ਆ, ਜਿਵੇਂ ਸੋਲੀਡੈਰਿਟੀ ਸਾਰੇ ਬੰਦੇ ਦਿਖਾਉਣ। ਇਹਦੀ ਜਿਹੜੀ ਐਜੀਟੇਸ਼ਨ ਹੈ ਇਹ ਇਕੱਲੀ ਉਹਦੀ ਜਾਨ ਬਚਾਉਣ ਦੀ ਨਹੀਂ ਹੈ, ਇਹ ਸਿਸਟਮ ਨੂੰ ਸਹੀ ਰਾਹ ਲਿਆਉਣ ਦੀ ਵੀ ਹੈ। ਜੀ। ਤੇ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਾਦਲ ਸਰਕਾਰ ਸਿਰਫ ਵਿਖਾਵਾ ਕਰ ਰਹੀ ਹੈ ਤੇ ਪੂਰੀ ਭਾਰਤ ਦੀ ਸਰਕਾਰ ਸਾਨੂੰ ਇਨਸਾਫ ਨਹੀਂ ਦੇਗੀ, ਜਿਹੜੇ ਪੰਜਾਬ 'ਚ ਬੈਠੇ ਸਾਡੇ ਸਿੱਖ ਕੌਮ ਨੇ, ਪੂਰੇ ਇੰਡੀਆ 'ਚ ਬੈਠੇ ਸਿੱਖ ਕੌਮ ਨੇ, ਉਹਨਾਂ ਨੂੰ ਇਨਸਾਫ ਕਿੱਥੇ ਮਿਲੇਗਾ? ਅਸੀਂ ਕਿਸ ਤਰ੍ਹਾਂ ਇਨਸਾਫ ਮਿਲ ਸਕਦਾ ਇੰਡੀਆ ਦੇ ਵਿੱਚ? ਦੇਖੋ ਮੈਂ ਗੱਲ ਇਹ ਕਰਦਾ, ਤੁਸੀਂ ਇਨਸਾਫ ਕਿਸ ਚੀਜ਼ ਨੂੰ ਕਹਿੰਦੇ ਹੋ? ਇਨਸਾਫ ਜਦੋਂ ਭੁੱਲਰ ਜੀ ਨੂੰ ਫਾਂਸੀ ਦੇ ਰਹੇ, ਇਸ ਨੂੰ ਇਨਸਾਫ ਕਿਸ ਤਰ੍ਹਾਂ, ਇਹਨਾਂ ਨੂੰ ਇਨਸਾਫ ਕਿਸ ਤਰ੍ਹਾਂ ਮਿਲੇਗਾ? ਜਾਂ ਫਿਰ ਰਾਜੋਵਾਨ ਜਿਹਨੂੰ ਕੈਦ ਕੀਤਾ ਹੋਇਆ, ਇਹਨਾਂ ਨੂੰ ਇਨਸਾਫ ਕਿਸ ਤਰ੍ਹਾਂ ਮਿਲੇਗਾ? ਆਪਾਂ ਦੂਜੀ ਗੱਲ ਨਾ ਕਰੀਏ, ਸਿਸਟਮ ਬਾਰੇ ਆਪਾਂ ਬਹੁਤ ਕੁਝ ਕਹਿਤਾ ਜੀ, ਨਾ ਆਪਾਂ ਬਾਦਲ ਸਾਹਿਬ ਨੂੰ ਮਾੜਾ ਕਹੀਏ ਜੀ। ਆਪਾਂ ਸਾਰੇ ਹੀ ਸਿੱਖ ਕਮਿਊਨਿਟੀ ਇਕੱਠੇ ਹੋ ਕੇ ਡੈਥ ਪੈਨਲਟੀ ਦੇ ਖਿਲਾਫ ਤੇ ਭੁੱਲਰ ਦੀ ਜਿਹੜੀ ਫਾਂਸੀ ਦੇ ਦਿੱਤੀ ਜਾ ਰਹੀ ਹੈ ਰੋਂਗ ਫਰੇਮ ਕਰਕੇ, ਉਹਦੇ 'ਚ ਕੋਈ ਹੈ ਨਹੀਂ, ਉਹਦੇ 'ਚ ਪ੍ਰੈਜ਼ੀਡੈਂਟ ਨੇ ਕੁਛ ਨਹੀਂ ਕੀਤਾ, ਸੁਪਰੀਮ ਕੋਰਟ ਨੇ ਬਾਰ-ਬਾਰ ਕੁਛ ਨਹੀਂ ਕੀਤਾ, ਸਾਨੂੰ ਉਧਰ ਦੇਖਣ ਦੀ ਲੋੜ ਆ। ਇਸ ਨੂੰ ਇੱਕ ਇੰਡੀਵਿਜੂਅਲ ਕੇਸ ਨਾ ਸਮਝਿਆ ਜਾਵੇ, ਇਹਦੇ ਵਿੱਚ ਹੀ ਸਾਰਾ ਕੁਛ ਆਉਂਦਾ। ਇਸ ਕਰਕੇ ਨਾ ਬਾਦਲ ਨੂੰ ਕੰਡੈਮ ਕਰਨ ਦੀ ਲੋੜ ਹੈ, ਨਾ ਕਿਸੇ ਹੋਰ ਨੂੰ ਕਰਨ ਦੀ ਲੋੜ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਇਸ ਇਸ਼ੂ ਦੇ ਉੱਤੇ ਸੋਲੀਡੈਰਿਟੀ ਦੇਣੀ ਚਾਹੀਦੀ ਹੈ, ਤਾਂ ਕਿ ਜਿਹੜਾ ਸਿਸਟਮ ਆ ਇਹਨੂੰ ਅਕਲ ਆਵੇ, ਸਾਹ ਆਵੇ, ਜਾਂ ਇੱਕ ਪੋਲਰਾਈਜੇਸ਼ਨ ਪ੍ਰੋਸੈਸ ਵਰਲਡ ਵਾਈਡ ਚੱਲੇ, ਤਾਂ ਕਿ ਇਹ ਜਿਹੜਾ ਜਿਹੜੀ ਵੀ ਕਿਸੇ ਸਟੇਟ ਦੇ ਵਿੱਚ ਹੁੰਦਾ ਹੈ ਉਹ ਬੰਦ ਕੀਤਾ ਜਾਵੇ। ਜੀ। ਤੇ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਭੁੱਲਰ ਜੀ ਨਾਲ ਸਿਰਫ ਪਹਿਲੀ ਵਾਰ ਹੋ ਰਿਹਾ ਕਿ ਹੋਰ ਵੀ ਇੰਡੀਆ ਦੇ ਵਿੱਚ ਲੋਕਾਂ ਨਾਲ ਹੋਇਆ ਹੈ, ਕੈਦੀਆਂ ਨਾਲ ਹੋਇਆ ਹੈ, ਜਿਨ੍ਹਾਂ ਨੇ ਕਿ ਉਹਨਾਂ ਦੀ ਦਿਮਾਗੀ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ? ਇਜ਼ ਹੀ ਦਾ ਓਨਲੀ ਫਰਸਟ ਪਰਸਨ ਔਰ ਇਟ ਹੈਪਨ ਟੂ ਅ ਲੋਟ ਆਫ ਪੀਪਲ ਇਨ ਇੰਡੀਆ? ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ। ਪਹਿਲਾਂ ਮੇਰੀ ਗੱਲ ਸੁਣੋ। ਹਾਂਜੀ। ਇਹ ਕੋਈ ਮੈਂ ਨਹੀਂ ਸਮਝਦਾ ਵੀ ਕਾਨੂੰਨ ਦੀ ਗੱਲ ਨਹੀਂ ਮੈਂ ਇੱਥੇ ਕਰ ਰਿਹਾ। ਮੈਂ ਕਹਿ ਰਿਹਾ ਇਹ ਵੀ ਇਹਨਾਂ ਨੇ ਫਿਰ ਜੇ ਫਰਜ਼ ਕੀਤਾ ਵੀ 1 ਸਾਲ ਨੂੰ 6 ਮਹੀਨੇ ਨੂੰ ਇਹਨਾਂ ਦੀ ਦਿਮਾਗੀ ਹਾਲਤ ਠੀਕ ਹੋ ਜਾਂਦੀ ਹੈ, ਫਿਰ ਕਿਤੇ ਫਾਂਸੀ ਲਾਉਣ ਅਸੀਂ ਦੇ ਦਾਂਗੇ ਜਾਂ ਅਸੀਂ ਕਹਿ ਦਾਂਗੇ ਫਾਂਸੀ ਲਾਉਣਾ ਜਾਇਜ਼ ਹੈ। ਇਹ ਗੱਲਾਂ ਦਾ ਕੋਈ ਮਾਇਨਾ ਨਹੀਂ ਹੈ। ਇਹ ਸਿਰਫ ਆਨੇ ਬਹਾਨੇ ਨੇ ਇੱਕ ਪੋਸਟਪੋਨ ਕਰਨ ਦਾ। ਜੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਹੂਲਤ ਬਣੂਗੀ ਤਾਂ ਉਸ ਕਰਕੇ ਮੈਡੀਕਲ ਬੋਰਡ ਬਣਾ ਤਾਂ ਫਲਾ ਫਿਰ ਹੋਰ ਟਾਲ ਦੇਣਗੇ ਸਾਲ 2 ਸਾਲ। ਜੀ, ਪਰ ਵੀ ਤੁਸੀਂ ਦੱਸੋ ਕਿ ਇਹਨਾਂ ਨੂੰ ਬਚਾਇਆ ਕਿਸ ਤਰ੍ਹਾਂ ਜਾ ਸਕਦਾ ਹੈ? ਬੰਦੇ ਨੂੰ ਫਾਂਸੀ ਕਿਸੇ ਵੀ ਬੰਦੇ ਨੂੰ ਲੱਗਣੀ ਨਹੀਂ ਚਾਹੀਦੀ। ਸਿਸਟਮ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ, ਜੁਡੀਸ਼ਰੀ ਸਭ ਦੇ ਬਰਾਬਰ ਹੋਣੀ ਚਾਹੀਦੀ ਹੈ, ਰਾਈਟ ਸਭ ਦੇ ਬਰਾਬਰ ਹੋਣੀ ਚਾਹੀਦੀ, ਜਿਹੜੇ ਕਿ ਇੰਡੀਆ ਦੇ ਵਿੱਚ ਕਿਸੇ ਮਿਨੋਰਟੀ ਦੇ ਹੈ ਨਹੀਂ, ਸਿੱਖਾਂ ਦੇ ਖਾਸ ਤੌਰ ਤੇ ਹੈ ਨਹੀਂ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਐਂਡ ਤੁਹਾਡੇ ਇਹੀ ਮੈਸੇਜ ਲੈਣਾ ਚਾਹ ਰਹੀ ਪੂਰੀ ਸਿੱਖ ਕੌਮ ਲਈ TV 84 ਦੇ ਹਵਾਲੇ ਵੀ ਕਿ ਇਹਨਾਂ ਨੂੰ ਪ੍ਰੋਫੈਸਰ ਭੁੱਲਰ ਜੀ ਨੂੰ ਬਾਹਰ ਦੀ ਜਨਤਾ, ਬਾਹਰ ਦੀ ਸਿੱਖ ਕੌਮ ਕਿਸ ਤਰ੍ਹਾਂ ਬਚਾ ਸਕਦੀ ਹੈ? ਦੇਖੋ ਮੈਂ ਪਹਿਲਾਂ ਵੀ ਕਿਹਾ, ਇੱਕ ਜਾਨ ਬਚਾਉਣ ਦੀ ਗੱਲ ਨਹੀਂ ਹੈ, ਇੱਕ ਸਿਸਟਮ ਦੇ ਖਿਲਾਫ ਲੜਾਈ ਦੀ ਗੱਲ ਹੈ। ਸਾਰੇ ਮੈਂ ਅਪੀਲ ਕਰਦਾ ਜਿੰਨੇ ਵੀ ਦਰਸ਼ਕ ਨੇ TV 84 ਦੇ ਤੇ ਬਾਕੀ ਵੀ ਹੋਰ ਜਿਹੜੇ ਮੈਨੂੰ ਸੁਣਦੇ ਆ, ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਕੱਠੇ ਹੋ ਕੇ ਜੋ ਧੱਕਾ ਸਿੱਖਾਂ ਨਾਲ ਭੁੱਲਰ ਨਾਲ ਪੰਜਾਬ 'ਚ ਹੋ ਰਿਹਾ ਹੈ, ਇੰਡੀਆ 'ਚ ਹੋ ਰਿਹਾ ਹੈ, ਇਹਦੇ ਖਿਲਾਫ ਇਕੱਠੇ ਹੋ ਕੇ ਜਦੋਜਹਿਦ ਕਰੋ। ਇਹ ਥੋੜੀ ਜਿਹੜੀ ਐਫਰਟ ਆ ਇੰਟਰਨੈਸ਼ਨਲ ਲੈਵਲ ਤੇ ਪੋਲਰਾਈਜੇਸ਼ਨ ਪ੍ਰੋਸੈਸ ਸਟਾਰਟ ਕਰੂਗੀ, ਜਿਹਦੇ ਦੂਰ ਦਾ ਨਤੀਜੇ ਹੋ ਸਕਦੇ ਆ। ਇੰਡੀਆ ਦੇ ਵਿੱਚ ਵੀ ਕੋਈ ਸਟਰਕਚਰ ਚੇਂਜ ਆ ਸਕਦੀ ਹੈ, ਕੋਈ ਸਿਸਟਮ ਦੇ ਵਿੱਚ ਚੇਂਜ ਆ ਸਕਦੀ ਆ। ਇਹ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਚਲੋ ਠੀਕ ਹੈ ਜੀ ਵੀਰ ਜੀ, ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਟਾਈਮ ਨਾਲ ਫਿਰ ਤੋਂ ਸਾਡਾ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੈਂ ਵੀ TV 84 ਦਾ ਬੜਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਜਿਹੜੇ ਵਿਚਾਰ ਹੈ
ਇਹਦੇ ਵਾਈਡਲੀ ਸਾਰੇ ਦੁਨੀਆ ਤੱਕ ਪਹੁੰਚਾਇਆ ਜੀ। ਥੈਂਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇਸ ਨਾਲ ਹੀ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਬਣੇ ਰਹੋ, ਕੀਪ ਵਾਚਿੰਗ ਨਿਊਜ਼ TV 84 ਦੇ ਨਾਲ।